ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਹੁਣ ਜੰਮਿਆਂ ਨੂੰ ਤਾਂ ਉੱਧਰ ਜੰਮਿਆਂ ਨੂੰ ਤਾਂ ਕਾਫੀ ਚਿਰ ਹੋ ਗਿਆ, ਹੁਣ ਅਸੀਂ ਅਸਲ 'ਚ ਜੰਮ ਲਈਏ ਇੱਕ ਵਾਰ। ਲਓ ਜੀ ਆਪ ਤਾਂ ਪੂਰੀ ਕਰੇ ਲਈਏ, ਹੁਣ ਐਦਾਂ ਨਾ ਹੋਵੇ ਕਿ ਬਿਨਾਂ ਜੰਮੇ ਮਰ ਜੀਏ। ਹੁਣ ਜੰਮਣ ਆਏ ਆ ਲਾਹੌਰ ਅਸੀਂ। ਮੁਬਾਰਕ ਹੋਵੇ ਜੀ, ਤੁਸੀਂ ਜੰਮ ਪਏ ਹੋ ਅੱਜ। ਬਿਲਿਓ ਮੈਂ ਤੁਹਾਡਾ ਪ੍ਰੋਨਚਾਰਕ ਮੀਆਂ ਆਸਿਫ ਅਲੀ, ਬਾਰਡਰ ਤੇ ਮੈਂ ਮੌਜੂਦ ਹਾਂ ਤੇ ਇੱਥੇ ਤੁਹਾਨੂੰ ਪਤਾ ਹੀ ਆ ਜਿਹੜੀਆਂ ਸੰਗਤਾਂ ਆਉਂਦੀਆਂ ਵਾ ਇੰਡੀਆ ਤੋਂ, ਉਹਨਾਂ 'ਚ ਬਹੁਤੇ ਜਿਹੜੇ ਲੋਕੀ ਹੁੰਦੇ ਆ ਨਾ ਵਡੇਰੀ ਉਮਰ ਦੇ ਹੁੰਦੇ ਆ, ਬਾਬੇ ਤੇ ਅੱਜ ਮੈਂ ਦੇਖਿਆ ਇੱਥੇ ਇਕੱਠੇ ਹੀ ਨਾ ਕੋਈ 5-6 ਮੁੰਡੇ ਹੀ ਬੈਠੇ ਸੀ। ਮੈਂ ਕਿਹਾ ਜਾ ਕੇ ਇਹਨਾਂ ਨਾਲ ਵੀ ਗੱਲ ਕਰਾਂ। ਉੱਦਾਂ ਦੇ ਵਿੱਚ ਇੱਕ ਹੋਰ ਮੁੰਡਾ ਵੀ ਸਾਡਾ ਖੜਾ ਵਾ ਵਿੱਚ, ਭਾਈ ਰਸ਼ੀਦ ਵੀ, ਉਹ ਇਹਨਾਂ ਸਾਰਿਆਂ ਤੋਂ ਜ਼ਿਆਦਾ ਉੱਦਾਂ ਤੇ ਜਵਾਨ ਆ। ਤੇ ਖੈਰ ਗੱਲ ਕਰਦੇ ਹਾਂ ਅਸੀਂ। ਕੀ ਨਾਂ ਬੇਟਾ ਤੁਹਾਡਾ? ਅਮਨਦੀਪ ਸਿੰਘ ਜੀ। ਤੇ ਕਿੱਥੋਂ ਆਏ ਹੋ? ਅਸੀਂ ਮੋਹਾਲੀ ਤੋਂ ਜੀ। ਮੋਹਾਲੀ ਤੋਂ। ਤੁਹਾਡਾ ਕੀ ਨਾਂ ਜੀ? ਗੁਰਦੀਪ ਜੀ, ਤੁਸੀਂ ਕਿੱਥੋਂ? ਮੋਹਾਲੀ ਤੋਂ ਹੀ। ਤੇ ਤੁਹਾਡਾ ਕੀ ਨਾਂ? ਪਤਵਿੰਦਰ ਸਿੰਘ ਆ ਜੀ, ਕਿੱਥੋਂ? ਮੋਹਾਲੀ ਤੋਂ ਆਏ ਜੀ। ਗੁਰਵਿੰਦਰ ਸਿੰਘ, ਮੋਹਾਲੀ ਪੰਜਾਬ। ਅੱਛਾ, ਤੇ ਤੁਸੀਂ ਕਿੱਥੋਂ ਆਏ ਹੋ ਜੀ? ਗੁਰਜੰਟ ਸਿੰਘ, ਮੋਹਾਲੀ ਤੋਂ ਜੀ, ਪੁਆਧ ਏਰੀਆ। ਬਲਜਿੰਦਰ ਸਿੰਘ, ਆਨੰਦਪੁਰ ਸਾਹਿਬ ਜੀ। ਅੱਛਾ, ਇਹ ਸਾਰੇ ਲੱਗਦਾ ਇਕੱਠੇ ਹੋ ਕੇ ਨਾ ਸਲਾਹ ਨਾਲ ਹੀ ਆਏ ਆ ਹੈ? ਹਾਂਜੀ। ਅੱਛਾ, ਤੇ ਕਦੋਂ ਦਾ ਪ੍ਰੋਗਰਾਮ ਬਣਾ ਰਿਹਾ ਸੀ ਇੱਥੇ ਆਉਣ ਦਾ? ਤੰਗ ਤਾਂ ਕਦੋਂ ਦੀ ਸੀਗੀ ਮਨ 'ਚ, ਪਰ ਸਬੱਬ ਹੁਣ ਬਣਿਆ ਜਾਣ ਦਾ ਸਾਡਾ। ਹਾਂਜੀ। ਤੇ ਇਹ ਆਈਡੀਆ ਕਿਹਦਾ ਸੀ ਤੁਹਾਡੇ ਛਿਆਂ ਚੋਂ? ਇਹ ਅਸਲ 'ਚ ਸਲਾਹ ਕਰਕੇ ਹੀ ਚੱਲਦੇ, ਵੈਸੇ ਭਾਈ ਸਾਹਿਬ ਦਾ ਜ਼ਿਆਦਾ ਯੋਗਦਾਨ ਹੈ ਜੀ। ਅੱਛਾ, ਤੁਹਾਡਾ ਆਈਡੀਆ ਸੀ ਜੀ। ਹਾਂਜੀ। ਮੇਰਾ ਬੜੇ ਚਿਰ ਦਾ ਦਿਲ ਸੀਗਾ ਜਾਣ ਦਾ, ਤੇ ਮੈਨੂੰ ਕਿਸੇ ਨੇ ਦੱਸਿਆ ਵੀ ਹੁਣ ਜਥਾ ਜਾਣਾ ਹੈ ਜੂਨ ਮਹੀਨੇ ਦੇ ਵਿੱਚ। ਤਾਂ ਮੈਂ ਅੱਗੇ ਇਹਨਾਂ ਨੂੰ ਬਾਈ ਉਹਨਾਂ ਨੂੰ ਦੱਸਿਆ ਕਿ ਬਾਈ ਆਪਾਂ ਇਕੱਠੇ ਹੋ ਕੇ ਚੱਲਦੇ ਹਾਂ ਜਥੇ ਦੇ ਵਿੱਚ, ਆਪਾਂ ਅਪਲਾਈ ਕਰਦੇ ਹਾਂ ਵੀਜ਼ੇ ਵਾਸਤੇ, ਵੀ ਸਾਨੂੰ ਅਗਰ ਵੀਜ਼ਾ ਮਿਲ ਜਾਏ ਤਾਂ ਆਪਾਂ ਦਰਸ਼ਨ ਦਿਦਾਰੇ ਉੱਥੇ ਕਰਕੇ ਆਈਏ। ਤੇ ਵਾਹਿਗੁਰੂ ਦੀ ਮਿਹਰ ਹੋਈ ਹੈ, ਸਾਨੂੰ ਵੀਜ਼ਾ ਮਿਲਿਆ ਤੇ ਆਪਾਂ ਸਾਰੇ ਦੇ ਸਾਰੇ ਇਕੱਠੇ ਹੋ ਕੇ ਦਰਸ਼ਨਾਂ ਵਾਸਤੇ ਆਏ ਆਂ। ਅੱਛਾ ਯਾਰ ਮੁੰਨੀ, ਆ ਜ਼ਰਾ ਦਿਖਾ ਲਓ, ਇਹਨਾਂ ਸਾਰਿਆਂ ਦੀਆਂ ਮੁੱਛਾਂ ਵੀ ਇੱਕੋ ਜਿਹੀਆਂ ਯਾਨੀ ਕਿ ਸਾਰੇ ਜਿਹੜੇ ਇਕੱਠੇ ਹੋ ਕੇ ਆਏ ਆ, ਹੁਣ ਇਹਨਾਂ ਦੀਆਂ ਮੁੱਛਾਂ ਦਿਖਾ ਲਓ। ਇਹਨਾਂ ਨੇ ਉਹਦਾ ਥੱਲੇ ਨੂੰ ਕੀਤੀਆਂ ਹੋਈਆਂ, ਤਾਂ ਨੂੰ ਕਰਦੇ ਲੱਗਦਾ ਸਾਰੇ ਕਹਿੰਦੇ ਬਣਾ ਕੇ ਆਏ ਤੇ ਅੱਛਾ ਆ ਦੇਖੋ ਇੱਧਰ ਇਹਨਾਂ ਦੀਆਂ ਵੀ ਦੇਖੋ ਮੁੱਛਾਂ ਸਾਰੀਆਂ ਖੰਡਵੀਆਂ ਮੁੱਛਾਂ। ਇੱਧਰ ਵੀ ਦੇਖੋ, ਆ ਇੱਧਰ ਵੀ, ਬਾਕੀ ਵੀ ਦਿਖਾ ਲਓ ਸਾਰਿਆਂ ਦੀਆਂ ਮੁੱਛਾਂ। ਅੱਛਾ ਇਹਨਾਂ ਦੀਆਂ। ਅੱਛਾ ਇਹ ਦੱਸੋ ਕਿ ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ ਆਏ ਜੀ। ਤੇ ਇੱਥੇ ਪਾਕਿਸਤਾਨ ਦੇ ਬਾਰੇ 'ਚ ਕੀ ਸੁਣਿਆ ਹੋਇਆ ਸੀ ਤੁਸੀਂ ਕਿ ਕੈਸਾ ਹੈ, ਕਿਵੇਂ ਦਾ ਵਾ, ਤੇ ਹੁਣ ਕੈਸਾ ਲੱਗ ਰਿਹਾ? ਤੁਹਾਨੂੰ ਤਾਂ ਪਤਾ ਹੀ ਹੈ ਜੀ ਕੀ ਸਮਝਿਆ ਮੀਡੀਆ ਜੋ ਦਿਖਾਉਂਦਾ ਹੈ। ਅੱਛਾ, ਅਸੀਂ ਇਹੀ ਜਾਣਨਾ ਚਾਹੁੰਦੇ ਮੀਡੀਆ ਹਾਂ, ਉੱਥੇ ਤਾਂ ਆਹੀ ਹੈ ਲੋਕਾਂ ਦੇ ਵਿੱਚ, ਜਿਵੇਂ ਸਾਡੇ ਪਰਿਵਾਰ ਹੈ, ਸਾਨੂੰ ਜੇ ਕਿਸੇ ਨੂੰ ਦੱਸਦੇ ਸੀਗੇ ਆਪਾਂ ਲਾਹੌਰ ਜਾਣਾ, ਆਪਾਂ ਪਾਕਿਸਤਾਨ ਜਾਣਾ, ਨਨਕਾਣਾ ਸਾਹਿਬ ਜਾਣਾ, ਤਾਂ ਲੋਕੀ ਡਰਦੇ ਸੀਗੇ ਯਾਰ ਤੁਸੀਂ ਉੱਥੇ ਕੀ ਕਰਨ ਜਾਣਾ, ਉੱਥੇ ਕੀ ਲੈਣ ਜਾਣਾ, ਉੱਥੇ ਲੋਕੀ ਇਹੋ ਜਿਹੇ ਆ ਹੈ ਨਾ, ਉਹ ਆਪਣੇ ਦੁਸ਼ਮਣ ਨੇ, ਜੇ ਨੇ ਪਾਉਣੇ, ਉਹ ਚੀਜ਼ਾਂ ਗੱਲਾਂ ਨੋਰਮਲੀ ਚੱਲਦੀ ਰਹੀਆਂ। ਪਰ ਜਿਹੜੇ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਹੋਇਆ ਜਾਂ ਜਿਹੜੇ ਲੋਕ ਪੋਜ਼ਿਟਿਵ ਮਾਈਂਡ ਰੱਖਦੇ ਨੇ, ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਐਵੇਂ ਦਾ ਕੁਛ ਨਹੀਂ ਹੈ। ਪੋਜ਼ਿਟਿਵ ਮਾਈਂਡ ਲੈ ਕੇ ਆਏ ਆ, ਪੋਜ਼ਿਟਿਵ ਲੈ ਕੇ ਜਾਵਾਂਗੇ। ਨਹੀਂ ਉਹ ਤੇ ਹੈਗਾ। ਉੱਦਾਂ ਕੀ ਸੀਗਾ ਉੱਥੇ ਮਸ਼ਹੂਰ ਕੇ ਪਾਕਿਸਤਾਨ ਦੇ ਅੱਜ ਕੱਲ੍ਹ ਕਿੱਦਾਂ ਦੇ ਹਾਲਾਤ? ਹਾਂ, ਹਾਲਾਤਾਂ ਬਾਰੇ ਜ਼ਰੂਰ ਸੀਗਾ ਕਿ ਥੋੜਾ ਤੁਹਾਡਾ ਸਰਕਾਰ ਦਾ ਸੀਗਾ ਚੱਲਦਾ, ਤੇ ਉਹਨਾਂ ਬਾਰੇ ਸੀਗਾ ਵੀ ਉੱਥੇ ਵੀ ਕੋਈ ਕੰਟਰੋਵਰਸ਼ੀਅਲ ਚੱਲਦੇ ਪਏ ਆ, ਉੱਥੇ ਮਾਹੌਲ ਠੀਕ ਨਹੀਂ ਆ, ਉੱਥੇ ਗੋਲੀਆਂ ਚੱਲਦੀਆਂ ਪਈਆਂ ਨੇ। ਚਲੋ ਬਾਕੀ ਇਹ ਸਾਨੂੰ ਚੀਜ਼ਾਂ ਪਤਾ ਨੇ ਕਿ ਹੁੰਦਾ ਘੱਟ ਤੇ ਮੀਡੀਆ ਜ਼ਿਆਦਾ ਦਿਖਾਉਂਦਾ ਹੈ। ਨਹੀਂ ਜੀ, ਇੱਕ ਗੱਲ ਤੇ ਹੈਗੀ, ਇੱਥੇ ਗੋਲੀਆਂ ਚੱਲਦੀਆਂ ਜ਼ਰੂਰ ਆ, ਪਰ ਪਿਆਰ ਦੀਆਂ ਗੋਲੀਆਂ। ਤੁਸੀਂ ਇੱਥੇ ਜਿੱਧਰ ਵੀ ਦੇਖੋਗੇ ਤੁਹਾਨੂੰ ਇੱਥੇ। ਤੇ ਤੁਸੀਂ ਦੱਸੋ ਜੀ। ਨਹੀਂ ਜੀ, ਸਾਡੇ ਤਾਂ ਪਹਿਲਾਂ ਰਿਸ਼ਤੇਦਾਰ ਆਏ ਜੀ, ਉਹਨਾਂ ਨੇ ਵਧੀਆ ਵਿਊ ਦਿੱਤਾ ਜਾ ਕੇ, ਮਤਲਬ ਨਨਕਾਣਾ ਸਾਹਿਬ ਪਿੱਛੇ ਮੇਰੇ ਮਾਸੀਆਂ ਨੇ ਜਾ ਕੇ ਆਏ। ਉਹ ਤੋਂ ਪਹਿਲਾਂ ਅਸੀਂ ਵੀ ਗਏ ਕਰਤਾਰਪੁਰ ਸਾਹਿਬ, ਕੋਈ ਮਤਲਬ ਨੈਗੇਟਿਵਿਟੀ ਨਹੀਂ ਸੁਣੀ। ਸਾਡੇ ਲਈ ਤਾਂ ਵਧੀਆ ਸੀਗਾ। ਕਰਤਾਰਪੁਰ ਬਹੁਤ ਪਿਆਰ ਮਿਲਿਆ ਜੀ, ਜਦੋਂ ਮਾਸੀ ਨਾਲ ਜਥਾ ਗਿਆ ਜੀ ਉਹਨਾਂ ਨੂੰ ਬੜਾ ਪਿਆਰ ਮਿਲਿਆ। ਹਾਂਜੀ ਹਾਂ, ਤੇ ਮੀਡੀਆ ਤੇ ਅਸੀਂ ਥੋੜਾ ਘੱਟ ਭਰੋਸਾ ਕਰਦੇ ਹਾਂ। ਤੁਸੀਂ ਦੱਸੋ ਜੀ, ਤੁਹਾਨੂੰ ਕਿਹਦਾ ਲੱਗਾ ਇੱਥੇ ਆ ਕੇ? ਮੈਨੂੰ ਤਾਂ ਜੀ ਪਹਿਲੇ ਦਿਨ ਤੋਂ ਹੀ ਚੰਗਾ ਲੱਗ ਰਿਹਾ ਤੇ ਐਂਡ ਤੱਕ ਚੰਗਾ ਲੱਗਦਾ ਰਹਿਣਾ ਜੀ। ਹਾਂਜੀ। ਅੱਛਾ ਹਾਂਜੀ, ਹੁਣ ਦੱਸੋ ਜੀ। ਹਾਂਜੀ। ਤੁਸੀਂ ਹੁਣ ਆਏ ਹੋ ਤੇ ਇੱਥੇ ਪਾਕਿਸਤਾਨ ਦੀ ਤੁਹਾਨੂੰ ਕਿਹੜੀ ਸ਼ੈ ਹੈ ਜਿਹੜੀ ਤੁਸੀਂ ਦੇਖਣੀ ਚਾਹੁੰਦੇ ਹੋ? ਸੁਣਿਆ ਹੀ ਹੈ, ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਲਾਹੌਰ ਜ਼ਰੂਰ ਦੇਖਾਂਗੇ ਜੀ। ਕੀ ਸ਼ੈ? ਜੰਮਣ ਆਏ ਜੀ। ਜੰਮਣ ਆਏ ਆ। ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਹੁਣ ਜੰਮਿਆਂ ਨੂੰ ਤਾਂ ਉੱਧਰ ਜੰਮਿਆਂ ਨੂੰ ਤਾਂ ਕਾਫੀ ਚਿਰ ਹੋ ਗਿਆ, ਹੁਣ ਅਸੀਂ ਅਸਲ 'ਚ ਜੰਮ ਲਈਏ ਇੱਕ ਵਾਰ। ਲਓ ਜੀ, ਆਪ ਤਾਂ ਪੂਰੀ ਕਰੇ ਲਈਏ, ਹੁਣ ਐਦਾਂ ਨਾ ਹੋਵੇ ਕਿ ਬਿਨਾਂ ਜੰਮੇ ਮਰ ਜੀਏ। ਹੁਣ ਜੰਮਣ ਆਏ ਆ ਲਾਹੌਰ ਅਸੀਂ। ਮੁਬਾਰਕ ਹੋਵੇ ਜੀ, ਤੁਸੀਂ ਜੰਮ ਪਏ ਹੋ ਅੱਜ। ਤੇ ਲੋ ਜੀ ਦੇਖੋ, ਹਾਂ ਵੈਸੇ ਦੱਸੋ ਇੱਥੇ ਤੁਹਾਨੂੰ ਜਿਹੜਾ ਇਹ ਪ੍ਰਬੰਧ ਆ ਉਹ ਕਿਵੇਂ ਦਾ? ਪ੍ਰਬੰਧ ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਹਰ ਚੀਜ਼ ਦੇ ਵਿੱਚ ਸਾਨੂੰ ਜਿਹੜਾ ਇਹਨਾਂ ਨੇ ਵਧੀਆ ਰਿਸਪੌਂਸ ਦਿੱਤਾ ਹੈ, ਜਿਵੇਂ ਖਾਣ ਪੀਣ ਹੋ ਗਿਆ, ਪ੍ਰਸ਼ਾਦਾ ਪਾਣੀ ਹੋ ਗਿਆ, ਜਾਂ ਸਾਡੇ ਬੈਠਣ ਦਾ, ਰਹਿਣ ਦਾ, ਇਮੀਗ੍ਰੇਸ਼ਨ ਦਾ ਹੋ ਗਿਆ, ਹਰ ਚੀਜ਼ ਦੇ ਵਿੱਚ ਸਾਨੂੰ ਬਹੁਤ ਸਪੋਰਟ ਕੀਤੀ ਆ। ਤੇ A+ ਹੈ ਇੱਥੋਂ ਦਾ, ਬਹੁਤ ਵਧੀਆ। ਬਹਰਾਲ ਜੀ ਬੜਾ ਚੰਗਾ ਲੱਗਿਆ। ਮੈਂ ਤੇ ਕਹਿੰਦਾ ਹੁੰਦਾ ਵਾਂ ਕਿ ਦੇਖੋ ਵਡੇਰੀ ਉਮਰ ਵਾਲਿਆਂ ਨੇ ਤੇ ਆਉਣਾ ਹੀ ਆਉਣਾ, ਪਰ ਜਿਹੜੇ ਨੌਜਵਾਨ ਆ, ਜਿਹੜੇ ਯੰਗ ਜਨਰੇਸ਼ਨ ਆ, ਉਹਨਾਂ ਨੂੰ ਵੀ ਆਉਣਾ ਚਾਹੀਦਾ। ਇਹ ਜਦੋਂ ਆਉਣਗੇ ਇੱਦਾਂ ਦੇ ਨੌਜਵਾਨ ਇਹ ਜਾ ਕੇ ਦੱਸਣਗੇ ਕਿ ਇੱਥੇ ਕੀ ਹਾਲਾਤ ਆ, ਜਿਹੜਾ ਇੱਕ ਬਿਲਕੁਲ ਜਦੋਂ ਆਇਆ ਹੀ ਨਹੀਂ ਹੁੰਦਾ ਕੋਈ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਹਾਲਾਤ ਕੀ ਆ। ਜਦੋਂ ਇਹ ਜਾ ਕੇ ਦੱਸਣਗੇ ਤੇ ਫਿਰ ਹੋਰ ਲੋਕ ਵੀ ਆਉਣਗੇ, ਤੇ ਫਿਰ ਉਹ ਜਿਹੜੀਆਂ ਗਲਤ ਫਹਿਮੀਆਂ ਸਾਰੀਆਂ ਦੂਰ ਹੋਣਗੀਆਂ, ਤੇ ਪਿਆਰ ਮੁਹੱਬਤ ਜਿਹੜਾ ਵਧੇਗਾ। ਠੀਕ ਹੈ।
ਕਿਹੜਾ ਚੈਨਲ ਜੀ ਤੁਹਾਡਾ? ਇਹ ਨਿਬੇੜੋ